वाहिगुरू जी का खालसा वाहिगुरू जी की फतेह। मैं तुहाडी होस्ट रीत कौर न्यूज़ TV 84 ਦੇ ਨਾਲ ਵੀਅਰਸ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਭਾਰਤ ਵਿੱਚ 26 ਜਨਵਰੀ ਜਿਸ ਨੂੰ ਕਿ ਰਿਪਬਲਿਕ ਡੇ ਦਾ ਨਾਮ ਦਿੱਤਾ ਗਿਆ ਹੈ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। 64 ਸਾਲ ਪਹਿਲਾਂ 26 ਜਨਵਰੀ 1950 ਨੂੰ ਮੌਜੂਦਾ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ। यही कारण सी कि संविधान असैंबली विच सिख नुमाइंदियां ने भारतीय संविधान ते दस्तखत करन तो ना कर दित्ती सी अते सिख कौम ने 26 जनवरी 1950 नूं काले दिवस वजों मनाया सी। इन्हां 64 सालां विच सिखां नाल की गुजरी अते इस भारत दी कैद विचों किस तरह निकलिया जा सकदा है, इस इशू संबंधी अते होर प्रमुख पंथक मसलियां ते आज असी दो अहम शख्सियतां नाल गलबात करांगे। सब तो पहला असी गलबात करते हाँ दल खालसा दे जनरल सैकटरी वीर सरबजीत सिंह घुमान नाल जिहड़े कि साना अमृतसर तो हुण फोन लाइन ते जुड़ चुके ने। जी वीर जी, वाहिगुरू जी का खालसा वाहिगुरू जी की फतेह। वाहिगुरू खालसा वाहिगुरू जी की फतेह जी। वीर जी, सब तो पहला तुसीं यही दसो कि कल तुसीं अपने प्रोटेस्ट बारे दसो जिहड़ा कि तुसीं 26 जनवरी संबंधी अमृतसर दे विच कीता सीगा। हाँ जी, कल जिहड़ियां सिख जथेबंदियां ने इन्हां सब ने रल के अमृतसर दे विच एक प्रोटेस्ट जिहड़ा कीता है जी ते ओह सिख आवाम नूं सिख जनता नूं सिख संगत नूं असीं सੱਦਾ ਦਿੱਤਾ कि 26 जनवरी नूं जिहड़े समागम होने आ हाँ जी जिहड़े भारत दा गणतंत्र दिवस जां संविधान लागू होण दे संबंध विच उन्हां दा बायकाट कीता जावे जी, क्योंकि आपां सारे इस गल नूं बड़ी चंगी तरह समझ चुके हैं जिहड़ा संविधान जिस दे अधीन इह भारत दा निजाम चल रहा जी ਉਹਦੇ ਉੱਤੇ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ ਕਿਉਂਕਿ ਇਹ ਸੰਵਿਧਾਨ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ। ਹਾਂਜੀ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸਿਆਸੀ ਰਾਜਨੀਤਿਕ ਜਿਸ ਵੀ ਤਰ੍ਹਾਂ ਦੀਆਂ ਭਾਵਨਾਵਾਂ ਨੇ ਉਹਨਾਂ ਸਾਰਿਆਂ ਦਾ ਇੱਕ ਕਾਤਲ ਹੈ। ਅਸਲ ਵਿੱਚ ਸਿੱਖਾਂ ਨੂੰ ਸੰਵਿਧਾਨਕ ਤੌਰ ਤੇ ਗੁਲਾਮ ਬਣਾਇਆ ਗਿਆ ਔਰ ਸਿੱਖ ਜਿਹੜੀ ਪਛਾਣ ਹੈ ਉਹਨੂੰ ਇਹ ਸੰਵਿਧਾਨ ਹਰ ਤਰੀਕੇ ਨਾਲ ਕੱਟਦਾ ਔਰ ਖਤਮ ਕਰਦਾ ਰੱਦ ਕਰਦਾ ਜੀ। ਸਿੱਖਾਂ ਦੀ ਵੱਖਰੀ ਹੋਂਦ ਹਸਤੀ ਮੰਨਣਕਾਰੀ ਆ और सिखा नूं हिंदू जिहड़े कानून ने मतलब भारतीय संविधान के तहत सिख हिंदू ने सिखां दे उत्ते सारे हिंदुआं वाले जिहड़े कानून ने वो ठोसे गए ने। 1947 तो पहला जिहड़े वादे सिख लीडरां दे नाल कांग्रेसी आगूआं ने कीते सी उदों ये कहा गया बार बार कि जे मुल्क आज़ाद होया ते जे सिख भारत नाल रहिंदे ने तां असीं कोई इहो जिहा संविधान नहीं मंजूर करांगे, इहो जिहा कानून मंजूर नहीं होएगा जिहदे बारे पहलों सिख ਜਿਹੜੀ ਆਪਦੀ ਸਹਿਮਤੀ ਨਹੀਂ ਦੇਣਗੇ। ਪਰ 1947 ਤੋਂ ਬਾਅਦ ਜਦੋਂ ਇਹ ਸੰਵਿਧਾਨ ਲਾਗੂ ਹੋਇਆ ਤਾਂ ਇਹ ਸੰਵਿਧਾਨ ਦੇ ਬਾਰੇ ਸਿੱਖ ਆਗੂਆਂ ਨੇ ਸਿੱਖ ਨੁਮਾਇੰਦਿਆਂ ਨੇ ਆਪਣਾ ਵਿਰੋਧ ਜਤਾਇਆ ਜੀ ਤੇ ਕਿਹਾ ਕਿ ਇਹ ਸੰਵਿਧਾਨ ਤਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਕਾਤਲ ਬਣਦਾ ਜਾ ਰਿਹਾ। ਤਾਂ ਉਸ ਟਾਈਮ ਮਿਸਟਰ ਨਹਿਰੂ ਨੇ ਸਪਸ਼ਟ ਤੌਰ ਤੇ ਕਿਹਾ ਕਿ ਹੁਣ ਵਕਤ ਬਦਲ ਚੁੱਕਿਆ ਤੇ ਹੁਣ ਇਹੀ ਸੰਵਿਧਾਨ ਲਾਗੂ ਹੋਣਾ। ਸੋ ਇਹ ਸੰਵਿਧਾਨ ਜਿਹੜਾ ਸਿੱਖਾਂ ਤੇ ਲਾਗੂ ਹੋਇਆ ਜੇ ਇਹਨੂੰ ਅਸੀਂ ਸਾਦੀ ਭਾਸ਼ਾ ਵਿੱਚ ਕਹੀਏ ਵੀ ਇਹ ਕੀ ਹੈ ਤਾਂ ਇਹ ਉਦੋਂ ਹੀ ਸਿਆਣਿਆਂ ਨੇ ਸਮਝ ਲਿਆ ਸੀ ਦਾਨਿਆਂ ਪੁੱਛਾਂ ਨੇ ਕਿ ਇਹ ਸੰਵਿਧਾਨ ਦੇ ਅਧੀਨ 1950 ਵੇਲੇ ਜਿਹੜੀ ਪੀੜ੍ਹੀ ਜੋ ਸੋਚ ਰਹੀ ਸੀ ਕਿ ਸਾਡੇ ਤੋਂ ਜਿਹੜੀ ਤੀਜੀ ਜਾਂ ਚੌਥੀ ਪੀੜ੍ਹੀ ਹੋਊਗੀ ਉਹ ਸੁਭਾਅ ਵੱਲੋਂ ਸੱਭਿਆਚਾਰ ਵੱਲੋਂ ਬੋਲੀ ਵੱਲੋਂ ਹਰ ਪੱਖ ਤੋਂ ਉਹ ਹਿੰਦੂ ਟਾਈਪ ਦਾ ਬਣ ਜੂਗੀ, ਹਿੰਦੂ ਬਣ ਜਾਏ ਜੀ। ਅਸੀਂ ਅੱਜ ਦਾ ਜਿਹੜਾ ਸਾਰੀਆਂ ਸਾਡੀਆਂ ਸਮੱਸਿਆਵਾਂ ਅੱਜ ਦੇ ਸਮਾਜ ਵਿੱਚ ਭਾਰਤ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਸਾਰੇ ਜਿਹੜਾ ਸੱਭਿਆਚਾਰਕ ਤੌਰ ਤੇ ਜਾਂ ਹੋਰ ਗੱਲਾਂ ਅਸੀਂ ਦੇਖ ਰਹੇ ਹਾਂ ਜੀ ਇਹ ਉਹੀ ਸੰਵਿਧਾਨ ਦੇ ਕਰਕੇ ਆ ਕਿ ਸਿੱਖ ਜਿਹੜਾ ਹੈਗਾ ਉਹ ਹਿੰਦੂ ਰਹੁ ਰੀਤਾਂ ਦਾ ਧਾਰਨੀ ਹੁੰਦਾ ਜਾ ਰਿਹਾ, ਸਿੱਖਾਂ ਦਾ ਬ੍ਰਾਹਮਣੀਕਰਨ ਹੁੰਦਾ ਜਾ ਰਿਹਾ ਜੀ। ਔਰ ਸਾਰੀਆਂ ਜਿਹੜੀਆਂ ਗੱਲਾਂ ਉਸ ਟਾਈਮ ਸਾਡੇ ਨੁਮਾਇੰਦਿਆਂ ਨੇ ਕਹੀਆਂ ਸੀ 1950 ਦੇ ਲਾਗੇ ਕਰਕੇ ਉਹ ਸਾਰੀਆਂ ਉਹ ਖਾਦਸੇ ਉਹਨਾਂ ਦੇ ਸੱਚੇ ਸਾਬਤ ਹੋਏ ਨੇ। ਸੋ ਇਸ ਕਰਕੇ ਉਦੋਂ ਤੋਂ ਹੀ ਜਿਹੜਾ ਜਾਗਰੂਕ ਸਿੱਖ ਆ ਉਹ ਇਹਦਾ ਵਿਰੋਧ ਕਰਦਾ ਆ ਰਿਹਾ। ਔਰ ਇਸ ਵਾਰ ਸਿੱਖ ਆਵਾਮ ਨੂੰ ਅਸੀਂ ਸੱਦਾ ਦਿੱਤਾ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਅੰਮ੍ਰਿਤਸਰ 'ਚ ਇੱਕ ਬੜਾ ਵੱਡਾ ਸਮਾਗਮ ਕੱਲ ਪ੍ਰੋਟੈਸਟ ਦੇ ਰੂਪ 'ਚ ਕਾਲੇ ਝੰਡੇ ਕਾਲੀਆਂ ਦਸਤਾਰਾਂ ਔਰ ਕਾਲੇ ਪਹਿਰਾਵੇ ਪਹਿਨ ਕੇ ਅਸੀਂ ਇੱਥੇ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ ਜੀ। ਤੇ ਵੀਰ ਜੀ ਆਪ ਜੀ ਇਹ ਵੀ ਦੱਸੋ ਕਿ ਭਾਰਤੀ ਨਕਸ਼ੇ ਦੀ ਕੈਦ ਤੋਂ ਸਿੱਖ ਕੌਮ ਕਿਵੇਂ ਨਿਕਲ ਸਕਦੀ ਹੈ? ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਮਾਨਸਿਕ ਤੌਰ ਤੇ ਭਾਰਤ ਦੀ ਗੁਲਾਮੀ ਕਬੂਲ ਕਰ ਚੁੱਕਿਆ ਹੈ ਤੇ ਇਸ ਬਾਰੇ ਸਾਡੇ ਚਾਨਣਾ ਪਾਵੋ ਜਨਤਾ ਨੂੰ। ਅੱਜ ਦਾ ਯੁੱਗ ਜਿਹੜਾ ਹੈ ਉਹ ਮੀਡੀਆ ਦਾ ਯੁੱਗ ਹੈ। ਅੱਜ ਟੀਵੀ ਰੇਡੀਓ ਤੇ ਜਿਹੜਾ ਛਪ ਕੇ ਜਿਹੜਾ ਲਿਟਰੇਚਰ ਆਉਂਦਾ ਇਹਦੇ ਰਾਹੀਂ ਸਿੱਖਾਂ ਨੂੰ ਅਵੇਅਰ ਕਰਨਾ ਔਰ ਸਿੱਖਾਂ ਦੇ
ਬੱਚਿਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ ਇਹ ਸਮਝਾਉਣਾ ਬੜਾ ਜ਼ਰੂਰੀ ਹੈ ਕਿ ਇਹ ਸੰਵਿਧਾਨ, ਇਹ ਭਾਰਤੀ ਨਿਜ਼ਾਮ ਸਿੱਖ ਹੋਂਦ ਹਸਤੀ ਦਾ ਕਾਤਲ ਆ ਔਰ ਸਿੱਖਾਂ ਨੂੰ ਇਹਦੇ ਤੋਂ ਆਜ਼ਾਦੀ ਲੈਣੀ ਬੇਹੱਦ ਜ਼ਰੂਰੀ ਹੈ ਜੀ। ਤੇ ਇਹਦੇ ਨਾਲ ਜਿਹੜੀਆਂ 1947 ਤੋਂ ਹੀ ਹਿੰਦੁਸਤਾਨੀ ਨਿਜ਼ਾਮ ਨੇ ਸਿੱਖਾਂ ਦੇ ਨਾਲ ਵਧੀਕੀਆਂ ਕੀਤੀਆਂ ਨੇ, ਧੱਕੇਸ਼ਾਹੀਆਂ ਕੀਤੀਆਂ ਨੇ, ਵਾਅਦਾ ਖਿਲਾਫੀਆਂ ਕੀਤੀਆਂ ਨੇ, ਉਹਨਾਂ ਬਾਰੇ ਅੰਤਰਰਾਸ਼ਟਰੀ ਜਿਹੜੀ ਲੋਕ ਰਾਏ ਆ ਉਹ ਬਣਾਉਣ ਦੀ ਲੋੜ ਹੈ ਤੇ ਦੁਨੀਆ ਭਰ ਦੇ ਹੋਰਨਾਂ ਮੁਲਕਾਂ ਦੇ ਵਿੱਚ ਆਪਣੇ ਸਾਥੀ ਪੈਦਾ ਕਰਨ ਦੀ ਲੋੜ ਹੈ। ਸਾਡੇ ਸਾਹਮਣੇ ਯਹੂਦੀਆਂ ਦੀ ਮਿਸਾਲ ਹੈ। ਅਸੀਂ ਯਹੂਦੀਆਂ ਤੋਂ ਇੰਸਪਾਇਰ, ਯਹੂਦੀਆਂ ਤੋਂ ਪ੍ਰੇਰਨਾ ਲੈ ਕੇ, ਜਿਵੇਂ ਯਹੂਦੀਆਂ ਨੇ ਆਪਣੀ ਕੌਮ ਦੇ ਘਰ ਬਣਾਉਣ ਦੇ ਲਈ, ਆਜ਼ਾਦੀ ਲੈਣ ਦੇ ਲਈ ਜਿਹੜੇ ਦੂਜੇ ਮੁਲਕ ਨੇ ਦੁਨੀਆ ਦੇ, ਉਹਨਾਂ ਨਾਲ ਜਿਹੜੀ ਸੀ ਬੜੀ ਸਟੱਡੀ ਨੀਤੀ ਜਿਹੜੀ ਸੀ ਲੈ ਕੇ ਚੱਲੇ ਸੀ। ਅੱਜ ਸਿੱਖ ਕੌਮ ਨੂੰ ਵੀ ਬੇਹੱਦ ਗੰਭੀਰਤਾ ਦੇ ਨਾਲ ਸਿੱਖ ਇੰਟੈਲੈਕਚੁਅਲ ਦੇ ਨਾਲ ਮਿਲ ਕੇ ਇੱਕ ਰਾਏ ਜਿਹੜੀ ਹੈਗੀ ਆ ਉਹ ਬਣਾ ਕੇ ਅੱਗੇ ਤੁਰਨ ਦੀ ਲੋੜ ਆ। ਸਾਨੂੰ ਦੁਸ਼ਮਣਾਂ ਦੀ ਲੋੜ ਨਹੀਂ ਹੈਗੀ, ਸਾਨੂੰ ਵਿਰੋਧੀਆਂ ਦੀ ਲੋੜ ਨਹੀਂ ਹੈਗੀ। ਉਹ ਸਾਡੇ ਕੋਲੇ ਪਹਿਲਾਂ ਹੀ ਜਿਹੜਾ ਇੰਡੀਅਨ ਨਿਜ਼ਾਮ ਹੈਗਾ ਉਹ ਸਿੱਖਾਂ ਦੀ ਹੋਂਦ ਹਸਤੀ ਨੂੰ, ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਇੱਥੇ ਹੈ। ਸਾਨੂੰ ਇਸ ਟਾਈਮ ਵੱਧ ਤੋਂ ਵੱਧ ਦੋਸਤ ਬਣਾਉਣ ਦੀ ਲੋੜ ਆ। ਸੋ ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਦੂਜੇ ਮੁਲਕਾਂ ਦੇ ਨਾਲ ਟਕਰਾਅ ਵਿੱਚ ਆਉਣ ਦੀ ਥਾਂ ਤੇ ਉਹਨਾਂ ਮੁਲਕਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਸਾਡੀ ਜਿਹੜੀ ਹੈਗੀ ਆ ਆਇਡੈਂਟੀਟੀ, ਸਾਡਾ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ। ਤੋਂ ਅਸੀਂ ਸਮਝਦੇ ਹੈਗੇ ਆ ਕਿ ਇਸ ਤਰੀਕੇ ਨਾਲ ਲੋਕ ਰਾਏ ਲਾਮਬੰਦ ਕਰਕੇ ਅਸੀਂ ਆਪਣੇ ਹੱਕ ਜਿਹੜੇ ਹੈਗੇ ਆ ਬਹਾਲ ਕਰ ਸਕਾਂਗੇ। ਹਾਂਜੀ, ਤੇ ਵੀਰ ਜੀ ਇਹ ਵੀ ਦੱਸੋ ਹੁਣ ਕਿ ਜਦੋਂ ਪੱਥਰੀਵਲ ਕਸ਼ਮੀਰ ਵਾਦੀ ਵਿੱਚ ਮਾਰੇ ਗਏ 5 ਬੇਗੁਨਾਹ ਮੁਸਲਮਾਨਾਂ ਲਈ ਜ਼ਿੰਮੇਵਾਰ 5 ਫੌਜੀ ਆਫੀਸਰਸ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹਨਾਂ ਫੌਜੀਆਂ ਨੇ ਹੀ ਪਹਿਲਾਂ 20 ਮਾਰਚ 2000 ਨੂੰ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਬੇਗੁਨਾਹ ਸਿੱਖਾਂ ਨੂੰ ਮਾਰਿਆ ਸੀ ਤੇ ਫਿਰ ਕੁਝ ਦਿਨ ਬਾਅਦ ਇਹਨਾਂ ਨੇ ਬੇਗੁਨਾਹ ਕਸ਼ਮੀਰੀਆਂ ਨੂੰ ਲਸ਼ਕਰ-ਏ-ਤਾਬਾ ਦੇ ਮੈਂਬਰ ਦੱਸ ਕੇ ਮਾਰ ਦਿੱਤਾ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇਹ 20 ਮਾਰਚ ਸਨ 2000 ਦੀ ਗੱਲ ਆ। ਉਦੋਂ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਬਿਲ ਕਲਿੰਟਨ ਦਾ ਦੌਰਾ ਸੀਗਾ ਇਸ ਖਿੱਤੇ 'ਚ, ਇੰਡੀਆ ਵੱਲ ਆਉਣਾ ਸੀਗਾ ਤੇ ਉਹਦੇ ਆਉਣ ਤੋਂ ਪਹਿਲਾਂ ਇੰਡੀਅਨ ਜਿਹੜੀਆਂ ਏਜੰਸੀਆਂ ਨੇਗੀਆਂ ਉਹਨਾਂ ਨੇ ਇੱਕ ਆਪਰੇਸ਼ਨ ਕੀਤਾ ਤੇ ਉਸ ਆਪਰੇਸ਼ਨ ਦੇ ਕਈ ਜਿਹੜੇ ਸੀਗੇ ਉਹ ਅਰਥ ਸੀਗੇ। ਇਸ ਆਪਰੇਸ਼ਨ ਦੇ ਤਹਿਤ ਜਿਹੜਾ ਮਤਲਬ ਕਸ਼ਮੀਰੀ ਵੱਖਵਾਦੀ ਜਿਹੜੀ ਲਹਿਰ ਜਿਹਨੂੰ ਇਹ ਕਹਿੰਦੇ ਆ, ਕਸ਼ਮੀਰ ਦੀ ਆਜ਼ਾਦੀ ਦੀ ਜਿਹੜੀ ਲਹਿਰ ਚੱਲ ਰਹੀ ਹੈ ਜੀ, ਉਹਨੂੰ ਸਿੱਖਾਂ ਦੇ ਨਾਲ ਪੜਾਉਣ ਲਈ, ਸਿੱਖਾਂ ਨਾਲ ਟਕਰਾਅ ਵਿੱਚ ਲੈ ਕੇ ਆਉਣ ਲਈ ਇਹ ਆਪਰੇਸ਼ਨ ਹੋਇਆ ਸੀਗਾ। ਔਰ ਇਹਨਾਂ ਨੇ ਇੱਥੇ ਚਿੱਠੀ ਸਿੰਘਪੁਰਾ ਪਿੰਡ ਜਿਹੜਾ ਕਸ਼ਮੀਰ ਦੇ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਰਾਤ ਦੇ ਵਿੱਚ ਇਹ ਫੌਜੀ ਵਰਦੀਆਂ ਪਾ ਕੇ ਆਏ ਸੀਗੇ ਸਾਰੇ। ਔਰ ਇਹਨਾਂ ਨੇ ਇੱਥੇ 35 ਦੇ ਲਾਗੇ ਚਾਗੇ ਜਿਹੜੇ ਸੀਗੇ ਸਿੱਖ, ਉਹਨਾਂ ਨੂੰ ਰਾਤ ਨੂੰ ਇਹਨਾਂ ਨੇ ਕਤਲ ਕੀਤਾ। ਔਰ ਮਾਰਨ ਤੋਂ ਬਾਅਦ ਵਿੱਚ ਸਾਰੇ ਦੁਨੀਆ ਭਰ ਵਿੱਚ ਰੌਲਾ ਪਿਆ। ਖਾਸ ਤੌਰ ਤੇ ਲਸ਼ਕਰ-ਏ-ਤਾਇਬਾ ਦਾ ਬਿਆਨ ਜਿਹੜਾ ਆਇਆ ਉਹਨੇ ਇਹ ਗੱਲ ਸਾਬਤ ਹੀ ਕਰ ਦਿੱਤੀ ਕਿ ਸਾਡਾ ਕੰਮ ਨਹੀਂ, ਉਹਨਾਂ ਨੇ ਕਿਹਾ। ਔਰ ਉਸ ਤੋਂ ਬਾਅਦ ਵਿੱਚ 5 ਦਿਨ ਬਾਅਦ 25-26 ਮਾਰਚ ਦੀ ਗੱਲ ਹੈ, ਇਹਨਾਂ ਨੇ ਉਸ ਦਿਨ 5 ਦਿਨ ਬਾਅਦ 5 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮਾਰ ਕੇ ਕਹਿਤਾ ਕਿ ਅਸੀਂ ਵਿਦੇਸ਼ੀ ਜਿਹੜੇ ਮਿਲੀਟੈਂਟ ਇੱਥੇ ਆਏ ਸੀਗੇ ਜਿਨ੍ਹਾਂ ਨੇ ਇਹ ਚਿੱਠੀ ਸਿੰਘਪੁਰਾ 'ਚ ਸਿੱਖ ਮਾਰੇ ਨੇ, ਅਸੀਂ ਮਾਰ ਦਿੱਤੇ ਆ ਜੀ। ਤੇ ਉਹ ਮੁਕਾਬਲੇ ਕਹਿੰਦੇ ਮਾਰੇ ਗਏ ਆ। ਪਰ ਉਸ ਇਲਾਕੇ ਦੇ ਲੋਕਾਂ ਨੇ ਇਹ ਦੱਸਿਆ ਕਿ ਤਾਂ ਸਾਡੇ ਇਲਾਕੇ ਦੇ ਪਿੰਡਾਂ 'ਚ ਚੱਕੇ ਹੋਏ ਮੁੰਡੇ ਨੇ, ਜਿਵੇਂ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦੇ ਮੌਕੇ ਮੁੰਡਿਆਂ ਨੂੰ ਚੱਕ ਕੇ ਮਾਰ ਦਿੰਦੇ ਸੀਗੇ। ਜਦੋਂ ਕੋਈ ਵੱਡੀ ਘਟਨਾ ਵਾਪਰਦੀ ਸੀ 5-10 ਸਿੱਖਾਂ ਨੂੰ ਮਾਰ ਕੇ ਕਹਿੰਦੇ ਸੀ ਅਸੀਂ ਫਲਾਣੇ ਮਾਰ ਦਿੱਤੇ ਆ ਉਸ ਆਪਰੇਸ਼ਨ ਦੇ ਵਿੱਚ। ਉਹ ਇਸ ਤਰੀਕੇ ਨਾਲ ਉੱਥੇ ਵੀ ਉਵੇਂ ਕੀਤਾ ਗਿਆ ਜੀ। ਉਹ ਚਿੱਠੀ ਸਿੰਘਪੁਰਾ ਦਾ ਜਿਹੜਾ ਮਸਲਾ ਸੀਗਾ ਉਹ ਇਸ ਗੱਲ ਦੇ ਨਾਲ ਚੁੱਪ ਨਹੀਂ ਹੋਇਆ, ਖਾਮੋਸ਼ ਨਹੀਂ ਹੋਇਆ, ਉਹ ਹੋਰ ਵੀ ਅੱਗੇ ਵੱਧ ਗਿਆ। ਹੁਣ ਕਸ਼ਮੀਰੀ ਵੀ ਨਾਲ 5 ਜਣਿਆਂ ਦਾ ਕਤਲ ਜਿਹੜਾ ਸੀਗਾ ਉਹ ਇੰਡੀਅਨ ਏਜੰਸੀਆਂ ਦੇ ਜਾਂ ਇੰਡੀਅਨ ਜਿਹੜੀ ਨਿਜ਼ਾਮ ਆ ਉਹਦੇ ਗਾਲੇ ਇਸ ਤਰੀਕੇ ਨਾਲ ਪੈ ਗਿਆ। ਔਰ ਇਹ ਜਿਹੜਾ ਮਸਲਾ ਅੱਗੇ ਵੱਧਦਾ ਗਿਆ, ਅਖੀਰ ਤੇ CBI ਨੂੰ ਦਿੱਤਾ ਗਿਆ ਕੇਸ। CBI ਨੇ 5 ਜਿਹੜੇ ਸੀਗੇ 7 ਰਾਸ਼ਟਰੀ ਰਾਈਫਲ, ਇਹ ਬੜੀ ਬਦਨਾਮ ਆ ਰਾਸ਼ਟਰੀ ਰਾਈਫਲ ਉੱਥੇ ਕਸ਼ਮੀਰ ਦੇ ਵਿੱਚ। ਇਹਨਾਂ ਨੇ ਬੜੇ ਉੱਥੇ ਵੱਡੇ ਜਿਹੜੇ ਹੈਗੇ ਆ ਕਤਲੇਆਮ ਕੀਤੇ ਨੇ। ਤੋਂ ਰਾਸ਼ਟਰੀ ਰਾਈਫਲ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਚੋਂ ਬ੍ਰਿਗੇਡੀਅਰ ਅਜੇ ਸਕਸੈਨਾ, ਲੈਫਟੀਨੈਂਟ ਕਰਨਲ ਵਰਿੰਦਰ ਪ੍ਰਤਾਪ ਸਿੰਘ, ਮੇਜਰ ਸੌਰਵ ਸ਼ਰਮਾ, ਮੇਜਰ ਅਮਿਤ ਸਕਸੈਨਾ ਤੇ ਸੂਬੇਦਾਰ ਅਦਰੀਸ਼ ਖਾਨ, ਇਹਨਾਂ ਨੇ ਮਤਲਬ CBI ਨੇ ਇਹਨਾਂ 5 ਨੂੰ ਜਿਹੜਾ ਸੀਗਾ ਦੋਸ਼ੀ ਮੰਨਿਆ ਸੀਗਾ ਕਿ ਇਹਨਾਂ ਨੇ ਬੇਕਸੂਰ ਨਾਗਰਿਕ ਜਿਹੜੇ ਨੇਗੇ, ਬੇਕਸੂਰ ਕਸ਼ਮੀਰੀ ਨੌਜਵਾਨ ਜਿਹੜੇ ਨੇਗੇ ਉਹ ਮਾਰੇ ਆ ਜੀ। ਤੇ ਇਹ ਫਿਰ ਬਾਅਦ ਵਿੱਚ ਸੁਪਰੀਮ ਕੋਰਟ 'ਚ ਗਿਆ ਤੇ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਹੁਣ ਇਹ ਮਿਲਟਰੀ ਦੀ ਇੱਕ ਜਿਹੜੀ ਸੀ ਜਾਂਚ ਚੱਲ ਰਹੀ ਸੀਗੀ, ਫੌਜੀ ਜਾਂਚ। ਔਰ ਉਹਨਾਂ ਨੇ ਕੱਲ ਜਿਹੜਾ ਹੈਗਾ ਇੱਕਦਮ ਹੀ ਇਹ ਜਦੋਂ ਦਿੱਤਾ ਕਿ ਅਸੀਂ ਜੀ ਬੜੀ ਵੱਡੀ ਜਾਂਚ ਕੀਤੀ ਆ ਤੇ ਇਹ ਕੇਸ ਬਣਦਾ ਹੀ ਨਹੀਂ ਹੈਗਾ ਜੀ। 14 ਸਾਲ ਬਾਅਦ ਇਹ ਕਹਿ ਦੇਣਾ ਕਿ ਕੋਈ ਜੀ ਸਾਡੇ ਕੋਲੇ ਸਬੂਤ ਨਹੀਂ, ਸਾਡੇ ਕੋਲੇ ਕੋਈ ਗਵਾਹੀ ਨਹੀਂ ਹੈਗੀ, ਤੋ ਇਸ ਕਰਕੇ ਅਸੀਂ ਮਾਮਲੇ ਨੂੰ ਬੰਦ ਕਰ ਰਹੇ ਹਾਂ।
ਜੀ ਤੋ ਇਹਨਾਂ ਨੇ ਕੱਲ ਸ਼੍ਰੀਨਗਰ ਦੇ ਵਿੱਚ ਜਿਹੜਾ ਮੈਜਿਸਟ੍ਰੇਟ ਆ ਉਹਦੇ ਕੋਲੇ ਫੈਸਲੇ ਦੀ ਸੈਨਾ ਨੇ, ਮਿਲਟਰੀ ਨੇ, ਅਧਿਕਾਰੀਆਂ ਨੇ ਦਿੱਤੀ ਹੈਗੀ ਰਿਪੋਰਟ। ਜੀ ਤੇ ਸਾਰੇ ਮੁਲਕ ਦੀਆਂ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਾਂ ਜਾਗਰੂਕ ਨਾਗਰਿਕ ਨੇ, ਹਾਂਜੀ ਉਹ ਵੀ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਜਾਂਚ ਦਾ, ਇਸ ਜਿਹੜੀ ਇਹਨਾਂ ਦਾ ਰਿਪੋਰਟ ਜਿਹੜੀ ਦਿੱਤੀ ਆ ਉਹਦਾ ਵਿਰੋਧ ਕਰ ਰਹੇ ਆ। ਜੀ ਤੇ ਇਹ ਇੱਕ ਇਕੱਲੇ ਸਿੱਖਾਂ ਦੇ ਨਾਲ ਸੰਬੰਧਿਤ ਮਸਲਾ ਨਹੀਂ, ਇਹ ਪੂਰੇ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਮਸਲਾ ਕਿ ਪਹਿਲੋਂ ਤੁਸੀਂ ਇੱਕ ਫੌਜ ਦੇ ਵਰਦੀਆਂ ਵਿੱਚ ਜਾਂਦੇ ਹੋ ਔਰ ਉੱਥੇ ਬੇਦੋਸ਼ੇ ਸਿੱਖਾਂ ਨੂੰ ਮਾਰ ਦਿੰਦੇ ਹੋ, ਜੀ ਫਿਰ 5 ਜਿਹੜੇ ਹੈਗੇ ਆ ਮੁਸਲਮਾਨ ਵੀਰ ਸਾਡੇ ਉਹਨਾਂ ਨੂੰ ਮਾਰ ਦਿੰਦੇ ਹੋ। ਤੇ ਕਹਿੰਦੇ ਤੁਸੀਂ ਇਹ ਹੈਗੇ ਹੋ ਕਿ ਜੀ ਇਹ ਬਾਹਰੋਂ ਆਏ ਸੀ, ਤੇ ਹਾਂਜੀ ਅਖੀਰ ਤੇ ਜਾਂਚ ਪੜਤਾਲ ਦੇ ਨਾਂ ਤੇ ਤੁਸੀਂ ਸਾਰਾ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਕੀਤੀ ਹੈ। ਜੀ ਤੋ ਬਿਲਕੁਲ ਅੱਜ ਸਾਰੇ ਦੁਨੀਆ ਭਰ ਦੇ ਜਿਹੜੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਲੋਕ ਨੇ, ਹਾਂਜੀ ਉਹਨਾਂ ਲਈ ਇੱਕ ਬੜੀ ਵੱਡੀ ਇਹ ਚੁਣੌਤੀ ਆ ਇਸ ਕੇਸ ਦੇ ਉੱਤੇ। ਅੱਗੇ ਅਸੀਂ ਸਮਝਦੇ ਹੈਗੇ ਆ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਜੀ ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਵੇਰਵੇ ਦੇ ਨਾਲ ਦਿੱਤੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now will be right back after a short break.